ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਅਸੀਂ ਬੜੇ ਹੀ ਖੁਸ਼ੀ ਨਾਲ ਅਤੇ ਮਾਣ ਵਾਲੀ ਜਿਹੜੀ ਗੱਲ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਨ ਜਾ ਰਹੇ ਹਾਂ ਕਿ 23 ਮਾਰਚ ਦੀ ਇਸਲਾਮਾਬਾਦ ਵਿੱਚ ਹੋਈ ਪਾਕਿਸਤਾਨ ਡੇ ਪਰੇਡ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦਾ ਜਿਹੜਾ ਮਾਡਲ ਵੀ ਇੱਕ ਝਾਂਕੀ ਵਿੱਚ ਸ਼ਾਮਲ ਕੀਤਾ ਗਿਆ ਔਰ ਜਿਸ ਦਾ ਜਿਹੜਾ ਸਵਾਗਤ ਹੈ ਦਰਸ਼ਕਾਂ ਵੱਲੋਂ ਤਾੜੀਆਂ ਮਾਰ ਕੇ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਸਾਡਾ ਸੈਗਮੈਂਟ ਸੀ ਪਾਕਿਸਤਾਨ ਡੇ ਦਾ, ਜਿਹਦੇ ਵਿੱਚ ਖਾਸ ਤੌਰ ਤੇ ਅਸੀਂ ਜ਼ਿਕਰ ਕੀਤਾ ਸੀ ਕਿ ਪ੍ਰਾਈਡ ਆਫ ਪਾਕਿਸਤਾਨ ਐਨਕਲੋਜ਼ਰ ਦਾ ਅਵਾਰਡ ਡਾਕਟਰ ਮਹਿੰਪਾਲ ਸਿੰਘ ਨੂੰ ਦਿੱਤਾ ਗਿਆ ਹੈ। ਹਾਈ ਕਮਿਸ਼ਨਰ ਯੂਕੇ ਦੇ ਪਾਕਿਸਤਾਨ 'ਚੋਂ ਕਰਤਾਰਪੁਰ ਸਾਹਿਬ ਗਏ ਔਰ ਇਸੇ ਤਰ੍ਹਾਂ ਪਿਸ਼ਾਵਰ ਦੇ ਵਿੱਚ 500 ਸਿੱਖ ਬੱਚਿਆਂ ਦੇ ਲਈ ਜਿਹੜਾ ਇੱਕ ਸਪੈਸ਼ਲ ਸਕੂਲ ਜਿਹੜਾ ਕੀਤਾ ਗਿਆ ਔਰ ਉਸ ਸੈਗਮੈਂਟ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਔਰ ਕੱਲ੍ਹ ਕਿਉਂਕਿ ਮੇਨ ਫੰਕਸ਼ਨ ਤਾਂ ਇਸਲਾਮਾਬਾਦ ਦੇ ਵਿੱਚ ਸੀ ਪਾਕਿਸਤਾਨ ਡੇ ਪੈਰੇਡ ਦਾ, ਜਿਸ ਦੇ ਵਿੱਚ ਈਵਨ ਜਿੱਥੇ 57 ਮੁਲਕਾਂ ਦੇ ਨੁਮਾਇੰਦੇ ਜਿਹੜੇ OIC ਕਾਨਫਰੰਸ ਲਈ ਗਏ ਸੀ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਔਰ ਕੁਝ ਮੁਲਕਾਂ ਦੇ ਈਵਨ ਆਰਮੀ ਜਿਹੜੀ ਹੈ ਇਸਲਾਮਿਕ ਮੁਲਕਾਂ ਦੀ ਉਹਨਾਂ ਨੇ ਵੀ ਜੁਆਇਨ ਕੀਤਾ। ਔਰ ਇਸ ਮੌਕੇ ਦੇ ਉੱਤੇ ਇਸਲਾਮਾਬਾਦ 'ਚ ਸ਼ੱਕਰਪਰੀਆ ਹਿੱਲ ਦੇ ਨੇੜੇ ਹੀ ਪਰੇਡ ਗਰਾਊਂਡ ਹੈ, ਜਿੱਥੇ ਪੂਰੀ ਇੱਕ ਪੈਰੇਡ ਕਲਰਫੁਲ ਪੈਰੇਡ ਜਿਹਦੇ 'ਚ ਅੱਡ ਅੱਡ ਝਾਕੀਆਂ ਸੀ ਔਰ ਇੱਕ ਝਾਕੀ ਜਿਹੜੀ ਖਾਸ ਤੌਰ ਦੇ ਉੱਤੇ ਜਿਸ 'ਤੇ ਕਰਤਾਰਪੁਰ ਸਾਹਿਬ ਦਾ ਮਾਡਲ ਸੀ ਔਰ ਉਹਦਾ ਨਾਂ ਵੀ ਜਿਹੜਾ ਪੰਜਾਬ ਦਾ ਲੈਂਡ ਆਫ 5 ਰਿਵਰਸ, ਦਰਸ਼ਕ ਦੇਖ ਸਕਦੇ ਨੇ ਪਿਕਚਰ 'ਚ, ਇਸ ਦੇ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਇਹਦੇ 'ਚ ਜਿਹੜੇ ਰਵਾਇਤੀ ਪਹਿਰਾਵੇ ਦੇ ਵਿੱਚ ਜਿਹੜਾ ਪੰਜਾਬ ਦਾ ਪਹਿਰਾਵਾ ਔਰ ਪੰਜਾਬ ਦਾ ਕਲਚਰ ਇਹ ਵੀ ਨਾਲ ਲੱਗਦੀ ਉਸ ਝਾਕੀ ਦੇ ਅੱਗੇ ਕਰਤਾਰਪੁਰ ਸਾਹਿਬ ਦਾ ਮਾਡਲ ਸੀ ਔਰ ਪਿੱਛੇ ਜਿਹਦੇ 'ਚ ਕਿ ਗਿੱਧਾ, ਝੂਮਰ, ਜੁਗਨੀ, ਭੰਗੜਾ ਇਹ ਸਾਰਾ ਪੰਜਾਬ ਦਾ, ਕਿਉਂਕਿ ਇਹ ਅੱਡ ਅੱਡ ਸੂਬਿਆਂ ਦੀ ਵਿਰਾਸਤ, ਸਿੰਧ ਦੀ ਆਪਣੀ ਹੈ, ਖੈਬਰ ਪਖਤੂਨਖਵਾ ਦਾ ਆਪਣਾ ਹੈ ਔਰ ਇਸੇ ਤਰ੍ਹਾਂ ਬਲੋਚਿਸਤਾਨ ਦਾ। ਸੋ ਇਹ ਜਦੋਂ ਪੰਜਾਬ ਦੇ ਪ੍ਰਾਈਡ ਦੀ ਗੱਲ ਹੋਈ ਤਾਂ ਉਹਨਾਂ ਨੇ ਸਿਰਫ ਉਹਨੂੰ ਇੱਕ ਸੀਮਤ ਦਾਇਰੇ 'ਚ ਨਹੀਂ ਰੱਖਿਆ। ਲੈਂਡ ਆਫ 5 ਰਿਵਰਸ ਜਦੋਂ ਉਸ ਝਾਕੀ ਦਾ ਨਾਂ ਹੈ ਤੇ ਇਹ ਉਸ ਸਾਂਝੀ ਤਹਿਜ਼ੀਬ ਨੂੰ ਸੈਲਿਊਟ ਹੈ ਔਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਰਤਾਰਪੁਰ ਬਣਨਾ, ਕਰਤਾਰਪੁਰ ਸਾਹਿਬ ਦਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਬਣਾਉਣਾ ਔਰ ਉਸ ਨੂੰ ਇਸ ਲੈਵਲ ਦੀ ਰੈਕਗਨੀਸ਼ਨ। ਔਰ ਮੈਂ ਕਿਤੇ ਹੋਰ ਵੀ ਰਿਪੋਰਟਿੰਗ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਤਾੜੀਆਂ ਔਰ ਚੀਅਰਿੰਗ ਸੀ ਉਹ ਇਸ ਝਾਕੀ ਨੂੰ ਸੀ, ਕਰਤਾਰਪੁਰ ਸਾਹਿਬ ਦੇ ਮਾਡਲ ਨੂੰ। ਸੋ ਹੁਣ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਰੂਹ ਦੀ ਖੁਰਾਕ ਰੂਹਾਨੀਅਤ, ਨਗੇਟਸ ਆਫ ਸਪਿਰਿਚੁਅਲਿਟੀ, ਔਰ ਇਹ ਬੇਸ਼ੱਕ ਬਾਣੀ ਦੇ ਰੂਪ 'ਚ ਅਸੀਂ ਡਿਸਕਸ ਕਰਦੇ ਹਾਂ ਪਰ ਇਹ ਰੂਹਾਨੀਅਤ ਹਰ ਇੱਕ ਦੀ ਖੁਰਾਕ ਹੈ। ਇਹਦੇ 'ਚ ਕੋਈ ਹਿੰਦੂ, ਸਿੱਖ, ਮੁਸਲਮਾਨ, ਈਸਾਈ ਜਾਂ ਜਿਹੜਾ ਨਹੀਂ ਵੀ ਹੈ, ਜੇ ਉਹ ਵੀ ਦੇਖੇਗਾ ਤਾਂ ਜਿਹਨੂੰ ਮੈਂ ਪਹਿਲਾਂ ਕਿਹਾ ਕਿ ਵੀ ਇਹ ਇੱਕ ਸਪਿਰਿਚੁਅਲ ਕੁਸ਼ਨ ਹੈ, ਇੱਕ ਗੱਦਾ ਹੈ ਜਿਸ ਦੇ ਉੱਤੇ ਆ ਕੇ ਜਦੋਂ ਤੁਸੀਂ ਸਵੇਰੇ ਸ਼ਾਮ ਆਪਣਾ ਦਿਨ ਸ਼ੁਰੂ ਕਰਦੇ ਹੋ, ਦਿਨ ਤੁਹਾਡਾ ਮੁੱਕਦਾ ਹੈ ਅਤੇ ਫਿਰ ਜਿਹੜੀ ਸਾਰੇ ਦਿਨ ਦੀ ਪਈ ਹੋਈ ਡਸਟ ਹੈ ਮਨ ਦੇ ਉੱਤੇ, ਉਸ ਨੂੰ ਜਿਹੜਾ ਰੂਹਾਨੀਅਤ ਧੋਂਦੀ ਹੈ। ਔਰ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ ਔਰ ਇਹ ਸ਼ਬਦ ਹੈ, ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ, ਗੁਰ ਪ੍ਰਸਾਦੀ ਮਨ ਵਸੈ, ਹਉਮੈ ਦੂਰ ਕਰੇ, ਇਹੋ ਮਨ ਧਾਵਤ ਤਾਂ ਰਹਿ, ਜਾਂ ਆਪੇ ਨਦਰ ਕਰੇ, ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਦਾਨ ਸਦ ਮਨ ਵਸੈ, ਮੈਲੀ ਪਾਵੈ ਥਾਉ ਰਹਾਉ। ਰਹਾਉ ਦੀ ਤੁਕ ਕਿਉਂਕਿ ਮੈਂ ਰੋਜ਼ਾਨਾ ਇਸ ਲਈ ਰਿਪੀਟ ਕਰਦਾ ਕਿ ਸਾਡੇ ਨਾਲ ਨਵੇਂ ਵਿਊਅਰਸ ਵੀ ਜੁੜਦੇ ਨੇ ਤਾਂ ਉਹਨਾਂ ਨੂੰ ਅੰਦਾਜ਼ਾ ਹੋਏ ਕਿ ਰਹਾਉ ਦਾ ਮਤਲਬ ਬੇਸ਼ੱਕ ਪੌਜ਼ ਹੁੰਦਾ ਹੈ, ਲੇਕਿਨ ਇਹ ਇੱਕ ਹਦਾਇਤ ਹੈ ਜਿਹੜੇ ਉਸ ਨੂੰ ਮਿਊਜ਼ੀਕਲ ਰਾਗ ਦੇ ਵਿੱਚ ਵੀ ਗਾ ਰਹੇ ਨੇ ਕਿ ਇਸ ਤੁਕ ਨੂੰ ਸਥਾਈ ਬਣਾਇਆ ਜਾਏ, ਜਿਹਦੇ ਦੁਆਲੇ ਸਾਰਾ ਸ਼ਬਦ ਘੁੰਮੇ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਸਮਝਣਾ ਸ਼ਬਦ ਨੂੰ ਤੇ ਇਹ ਉਸ ਦਾ ਸੈਂਟਰਲ ਆਈਡੀਆ ਵੀ ਹੈ ਕਿ ਭਾਈ ਰੇ ਹੇ ਮੇਰੇ ਭਰਾ, ਗੁਰਮੁਖ ਹਰ ਨਾਮ ਤੇ ਆਏ, ਤੂੰ ਹੇ ਮੇਰੇ ਵੀਰ, ਹੇ ਮੇਰੇ ਭਰਾ ਗੁਰਮੁਖ ਬਣ, ਗੁਰੂ ਦੀ ਹਦਾਇਤ ਦੇ ਉੱਤੇ ਆਪਣੇ ਜੀਵਨ ਨੂੰ ਚਲਾ, ਉਸ ਰੱਬ ਨੂੰ ਹਮੇਸ਼ਾ ਯਾਦ ਰੱਖ, ਕਿਉਂਕਿ ਇਹ ਨਾਮ ਦਾ ਖਜ਼ਾਨਾ, ਨਿਦਾਨ ਹੁੰਦਾ ਹੈ ਟ੍ਰੇਸ਼ਰ, ਖਜ਼ਾਨਾ, ਇਹੀ ਨਾਮ ਦਾ ਖਜ਼ਾਨਾ ਹਮੇਸ਼ਾ
ਜੇ ਤੇਰੇ ਅੰਦਰ ਵਸੇਗਾ ਤੇ ਗੁਰੂ ਕੇ ਮਹਿਲ ਦੇ ਵਿੱਚ ਤੈਨੂੰ ਥਾਂ ਮਿਲੇਗੀ, ਗੁਰੂ ਦੀ ਗੋਦ ਦੇ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਇੱਜ਼ਤ ਮਾਣ ਮਿਲੇਗਾ, ਤੈਨੂੰ ਥਾਂ ਮਿਲੇਗੀ। ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ, ਕਿ ਉਸ ਸਾਹਿਬ ਨੂੰ, ਰੱਬ ਨੂੰ ਯਾਦ ਕਰੀਏ ਜਿਹੜਾ ਸੱਚਾ ਹੈ। ਜੋ ਕੁਝ ਅਸੀਂ ਦੇਖ ਰਹੇ ਹਾਂ ਸਭ ਕੂੜ ਹੈ। ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ, ਕਿ ਜੋ ਵੀ ਹੈ ਉਹ ਕੂੜ ਹੈ। ਅਲਟੀਮੇਟ ਟਰੂਥ ਤਾਂ ਰੱਬ ਹੈ। ਉਸ ਰੱਬ ਨੂੰ ਯਾਦ ਕਰੀਏ, ਸੱਚ ਵਡਿਆਈ ਦੇ, ਤੇ ਜੇ ਅਸੀਂ ਸੱਚ ਦੇ ਅੰਦਰ ਜੀਵਨ ਨੂੰ ਗੁਜ਼ਾਰਾਂਗੇ ਤੇ ਉਹ ਰੱਬ ਸਾਨੂੰ ਵਡਿਆਈਆਂ ਦੇ ਨਾਲ ਨਵਾਜਦਾ ਹੈ। ਗੁਰ ਪ੍ਰਸਾਦੀ ਮਨ ਵਸੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਜਦੋਂ ਰੱਬ ਤੁਹਾਡੇ ਹਿਰਦੇ ਦੇ ਅੰਦਰ, ਤੁਹਾਡੇ ਦਿਲ 'ਚ ਆ ਕੇ ਵਸਦਾ, ਹਉਮੈ ਦੂਰ ਕਰੇ, ਤੁਹਾਡੀ ਅੰਦਰਲੀ ਈਗੋ, ਅਹੰਕਾਰ, ਅਨਾ ਇਹ ਸਾਫ਼ ਹੋ ਜਾਂਦੀ ਹੈ। ਇਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ। ਹੁਣ ਇਹ ਮਨ ਜਿਹੜਾ ਹੈ ਇਹ ਧਾਵਤ ਹੁੰਦਾ ਦੌੜਨਾ, ਇਸ ਲਈ ਐਥਲੀਟ ਨੂੰ ਧਾਵਕ ਕਹਿੰਦੇ ਨੇ, ਕਿ ਇਹ ਮਨ ਟਿਕ ਕੇ ਨਹੀਂ ਬਹਿ, ਇਹ ਮਨ ਦਾ ਸੁਭਾਅ ਹੈ। ਅਸੀਂ ਤਾਂ ਮਰਕਰੀ ਮੈਟਲ ਨੂੰ ਦੇਖਦੇ ਹਾਂ ਕਿ ਉਹ ਹਿਲਦੀ ਹੈ, ਲੇਕਿਨ ਉਹਨੇ ਇੱਕ ਥਾਂ ਤੇ ਥਿਰ ਨਹੀਂ ਹੁੰਦਾ। ਮਨ ਬਾਰੇ ਬਾਣੀ 'ਚ ਸਾਨੂੰ ਯਾਦ ਦਹਾਨੀ ਹੈ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾ। ਕਦੇ ਸਤਵੇਂ ਅਸਮਾਨ ਤੇ ਹੁੰਦਾ, ਕਵੇਂ ਪਤਾਲ ਦੇ ਵਿੱਚ ਹੁੰਦਾ। ਇਹ ਲੋਭ ਦੇ ਵਿੱਚ ਫਸਿਆ ਹੋਇਆ ਮਨ ਇੱਕ ਥਾਂ ਨਹੀਂ ਬਹਿੰਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਇਹੋ ਮਨ ਧਾਵਤ ਤਾਂ, ਇਹ ਦੌੜ ਤੋਂ ਬਚ ਸਕਦਾ, ਰੁਕ ਸਕਦਾ ਹੈ ਕਦੋਂ? ਜਾਂ ਆਪੇ ਨਦਰ ਕਰੇ। ਜੇ ਉਸ ਰੱਬ ਦੀ ਨਜ਼ਰ ਹੋਏ, ਨਜ਼ਰ ਤੋਂ ਹੀ ਨਦਰ ਹੈ ਕਿ ਉਸ ਦੀ ਬਖਸ਼ਿਸ਼ ਭਰੇ ਉਹਦੇ ਕਟਾਕਸ਼, ਉਸ ਦੇ ਜਿਹੜੀ ਨਜ਼ਰ, ਉਸ ਦੇ ਨੈਣ ਸਾਡੇ ਤੇ ਟਿਕ ਜਾਣ, ਤੇ ਫਿਰ ਇਹ ਮਨ ਦੀ ਧਾਵਨਾ ਮੁੱਕ ਜਾਂਦੀ ਹੈ, ਹਉਮੈ ਦੂਰ ਹੋ ਜਾਂਦੀ ਹੈ। ਮਨਮੁਖ ਮਨ ਤਨ ਅੰਧ ਹੈ, ਤਿਸਨੂੰ ਠੌਰ ਨਾ ਠਾਓ, ਬਹੁ ਜੋਨੀ ਭੌਂਦਾ ਫਿਰੈ, ਜਿਉ ਸੁੰਝੈ ਕਰ ਕਾਉ, ਗੁਰਮਤੀ ਘਟ ਚਾਨਣ, ਸ਼ਬਦ ਮਿਲੈ ਹਰ ਨਾਉ। ਹੁਣ ਗੁਰਮੁਖ ਜਿਹੜਾ ਰੱਬ ਦੇ ਵੱਲ ਮੂੰਹ ਕਰਦਾ ਹੈ, ਰੱਬ ਦੀ ਰਹਿਮਤ ਦੀ ਨਜ਼ਰ ਪੈ ਔਰ ਰੱਬ ਆ ਕੇ ਬੈਠ ਜਾਂਦਾ, ਨਾਮ ਦਾ ਖਜ਼ਾਨਾ ਮਿਲ ਜਾਂਦਾ। ਪਰ ਜਿਹੜਾ ਮਨਮੁਖ ਹੈ, ਜਿਹੜਾ ਮਨ ਦੇ ਮਗਰ ਲੱਗਾ ਹੋਇਆ, ਉਹ ਤਾਂ ਅੰਨ੍ਹਾ ਹੈ, ਕਿਉਂਕਿ ਉਹ ਮਨ ਤੁਹਾਨੂੰ ਉਸ ਅੰਨ੍ਹੇਪਨ ਦੇ, ਉਸ ਅੰਨ੍ਹੇ ਖੂਹ ਦੇ ਵਿੱਚ ਵੀ ਲਿਜਾ ਕੇ ਸੁੱਟਦਾ, ਔਰ ਉਹ ਇੱਕ ਥਾਂ ਟਿਕ ਕੇ ਨਹੀਂ ਹੋਇਆ। ਤੇ ਇਸਨੂੰ ਠੌਰ ਨਾ ਠਾਓ ਦਾ ਕੋਈ ਟਿਕਾਣਾ ਨਹੀਂ ਹੈ ਜਿਹੜਾ ਮਨ ਦੇ ਪਿੱਛੇ ਲੱਗਿਆ ਹੋਇਆ। ਬਹੁਤ ਜੌਨੀ ਪਾਉਂਦਾ ਫਿਰੇ, ਉਹ ਕਿੰਨੇ ਅਹਿਸਾਸਾਂ 'ਚੋਂ, ਕਿੰਨੇ ਫਾਰਮ ਆਫ ਲਾਈਫ 'ਚੋਂ ਗੁਜ਼ਰਦਾ, ਜਿਉਂ ਸੁੰਝਿਆ ਘਰ ਕਾਉ। ਹੁਣ ਕਾਂ ਕਿੱਥੇ ਆਉਂਦੇ ਨੇ? ਜੇ ਤਾਂ ਘਰ ਵਸਦਾ ਹੋਏ ਤੇ ਉਹ ਕੁਛ ਨਾ ਕੁਛ ਬਾਹਰ ਸੁੱਟਿਆ ਹੋਇਆ ਉਹਨੂੰ ਖਾਣ ਨੂੰ ਮਿਲੇਗਾ, ਤੇ ਜੇ ਘਰ 'ਚ ਰਹਿੰਦਾ ਹੀ ਕੋਈ ਨਹੀਂ। ਇਹ ਗੁਰਬਾਣੀ 'ਚ ਹੋਰ ਵੀ ਥਾਂ ਇਸਤੇਮਾਲ ਹੋਇਆ ਕਿ ਜਿਵੇਂ ਖਾਲੀ ਘਰ ਦੇ ਵਿੱਚ ਕਾਂ ਪਾਉਂਦਾ ਫਿਰੇ, ਕਾਂ ਦੇ ਲਈ ਕੁਛ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਮਨਮੁਖ ਹੈ ਉਹ ਇਵੇਂ ਹੀ ਹੈ, ਜਿਉਂ ਸੁੰਝਿਆ ਘਰ ਕਾਉ, ਗੁਰਮਤੀ ਘਟ ਚਾਨਣ, ਸ਼ਬਦ ਮਿਲਿਆ ਹਰ ਨਾਉ। ਜੇ ਗੁਰੂ ਦੀ ਮੱਤ ਕੋਈ ਲੈ, ਘਟ ਕਹਿੰਦੇ ਨੇ ਦਿਲ ਨੂੰ, ਤਾਂ ਤੁਹਾਡੇ ਦਿਲ 'ਚ ਚਾਨਣ ਹੁੰਦਾ ਹੈ, ਨੂਰ ਹੁੰਦਾ ਹੈ, ਔਰ ਇਹੀ ਤੁਸੀਂ ਉਸ ਸ਼ਬਦ ਦੇ ਨਾਲ ਉਸ ਵਾਹਿਗੁਰੂ ਨੂੰ ਹਾਸਲ ਕਰਦੇ ਹੋ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ, ਲੋਭੀ ਅਨ ਕੋ ਸੇਵਦੇ, ਪੜ੍ਹ ਵੇਦਾਂ ਕਰੈ ਪੁਕਾਰ, ਵਿਖਿਆ ਅੰਦਰ ਪਚ ਮੁਏ, ਨਾ ਉਰਵਾਰ ਨਾ ਪਾਰ। ਹੁਣ ਤ੍ਰੈ ਗੁਣ, ਰਜੋ ਤਮੋ ਸਤੋ, ਤੇ ਤਿੰਨ ਰੁਚੀਆਂ ਨੇ ਜਿਨ੍ਹਾਂ 'ਚ ਮਨੁੱਖੀ ਮਨ ਗੁਜ਼ਰਦਾ ਹੈ, ਔਰ ਇਹ ਵਿਖਿਆ ਜ਼ਹਿਰ ਵਾਂਗ ਨੇ, ਕਿਉਂਕਿ ਅਸੀਂ ਦੁਨਿਆਵੀ ਐਸ਼ੋ ਇਸ਼ਰਤ ਜਿਹੜੇ ਰਜੋ ਤੇ ਤਮੋ ਗੁਣ ਨੇ ਉਹਨਾਂ ਦੇ ਵਿੱਚ ਅਸੀਂ ਵਿਚਰਦੇ ਹਾਂ। ਤੇ ਇਹ ਇਵੇਂ ਹੀ ਹੈ ਕਿ ਅਸੀਂ ਇੱਕ ਜਿਵੇਂ ਧੂਏਂ ਦਾ ਗੁਬਾਰ ਹੁੰਦਾ ਹੈ, ਇਸੇ ਤਰ੍ਹਾਂ ਅਸੀਂ ਉਸ ਗੁਬਾਰ ਦੇ ਵਿੱਚ ਹੀ ਫਸੇ ਹੁੰਦੇ ਹਾਂ। ਲੋਭੀ ਅਨ ਕੋ ਸੇਵਦੇ, ਜਿਹੜੇ ਲੋਭ 'ਚ ਫਸੇ ਹੋਏ ਲੋਕ ਨੇ, ਉਹ ਰੱਬ ਦੀ ਥਾਂ ਆਨ ਹੁੰਦਾ ਕਿਸੇ ਦੂਸਰੀ ਮਾਇਆ ਦੇ ਪਿੱਛੇ ਤੋੜਦੇ ਹੁੰਦੇ ਨੇ। ਔਰ ਪੜ੍ਹ ਵੇਦਾਂ ਕਰੈ ਪੁਕਾਰ, ਉਹ ਡਰਾਮਾ ਕਰਦੇ ਨੇ ਕਿ ਜੀ ਉਹ ਵੇਦਾਂ ਦਾ ਗਿਆਨ ਔਰ ਫਲਾਣਾ, ਪਰ ਉਹ ਆਨ ਦੇ ਵਿੱਚ ਮਾਇਆ ਦੇ ਵਿੱਚ ਲੱਗੇ ਹੋਏ ਨੇ, ਰੱਬ ਵੱਲ ਉਹਨਾਂ ਦੀ ਰੁਚੀ ਨਹੀਂ ਹੈ। ਵਿਖਿਆ ਅੰਦਰ ਪਚ ਮੁਏ, ਉਹ ਇਹਨਾਂ ਹੀ ਵਿਕਾਰਾਂ ਦੇ ਜ਼ਹਿਰ ਦੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੰਦਰ ਹੀ ਖੱਪ ਖੱਪ ਕੇ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ ਉਵੇਂ ਹੀ ਖਤਮ ਹੁੰਦੇ ਨੇ। ਨਾ ਉਰਵਾਰ ਨਾ ਪਾਰ, ਉਹ ਨਾ ਇੱਧਰ ਉਹਨਾਂ ਨੂੰ ਕੰਡਾ ਮਿਲਦਾ, ਨਾ ਅਗਲਾ ਕੰਡਾ ਮਿਲਦਾ। ਤੇ ਅਖੀਰ 'ਚ ਗੁਰੂ ਅਮਰਦਾਸ ਤੀਸਰੇ ਨਾਨਕ ਫਰਮਾਉਂਦੇ ਨੇ, ਮਾਇਆ ਮੋਹੇ ਵਿਸਾਰਿਆ, ਜਗਤ ਪਿਤਾ ਪ੍ਰਤਪਾਲ, ਬਾਝੋਂ ਗੁਰੂ ਅਚੇਤ ਹੈ, ਸਭ ਬੱਧੀ ਜਮ ਕਾਲ, ਨਾਨਕ ਗੁਰਮਤਿ ਉਭਰੇ, ਸੱਚਾ ਨਾਮ ਸਮਾਰ।
ਕਿ ਜਦੋਂ ਕੋਈ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ, ਕਿ ਜਿਹੜਾ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਪਿਓ ਹੈ ਸਾਰੀ ਕਾਇਨਾਤ ਦਾ, ਜਿਹਨੂੰ ਰੱਬੁਲ ਆਲਮੀਨ ਕਹਿੰਦੇ ਨੇ, ਉਹਨੂੰ ਅਸੀਂ ਭੁੱਲ ਜਾਂਦੇ ਹਾਂ ਕਿਉਂਕਿ ਅਸੀਂ ਮਾਇਆ ਦੇ ਵਿੱਚ ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਫਸ ਜਾਂਦੇ ਹਾਂ। ਲੇਕਿਨ ਇੱਕ ਗੱਲ ਯਾਦ ਰੱਖੋ, ਬਾਝੋਂ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ, ਕਿ ਅਲਟੀਮੇਟਲੀ ਮੌਤ ਦੇ ਫਰਿਸ਼ਤੇ ਨੇ ਸਭ ਨੂੰ ਲਪੇਟਣਾ। ਔਰ ਜੇ ਅਸੀਂ ਸੁਚੇਤ ਨਾ ਹੋਵਾਂਗੇ, ਰੱਬ ਦੇ ਨਾਲ ਨਾ ਜੁੜਾਂਗੇ, ਤਾਂ ਫਿਰ ਅਸੀਂ ਮੌਤ ਵੱਲ ਹੀ ਵੱਧਦਿਆਂ ਹੋਇਆਂ ਅਲਟੀਮੇਟਲੀ ਮੌਤ ਦਾ ਖਾਜਾ ਹੀ ਬਣਾਂਗੇ। ਨਾਨਕ ਗੁਰਮਤਿ ਉਭਰੇ, ਕਿ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੈ, ਰੱਬ ਦੇ ਰਸਤੇ ਨੂੰ ਚੁਣਿਆ, ਤੀਜੇ ਨਾਨਕ ਫਰਮਾਉਂਦੇ ਨੇ, ਤੇ ਇਹ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸੁਣਿਆ, ਸਮਝਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਦਰ ਪਿਆਰ ਨੂੰ ਵਸਾ ਲਿਆ, ਸੱਚਾ ਨਾਮ ਸਮਾਲ, ਉਹ ਉਸ ਵਾਹਿਗੁਰੂ ਦੇ ਸੱਚੇ ਨਾਮ ਦੇ ਨਾਲ ਜੁੜਦੇ ਨੇ, ਉਸ ਦੀ ਸਾਂਭ ਸੰਭਾਲ ਕਰਦੇ ਨੇ, ਉਸ ਨੂੰ ਨਰਸ ਕਰਦੇ ਨੇ, ਆਪਣੇ ਅੰਦਰ ਹਮੇਸ਼ਾ ਉਸ ਰੱਬ ਨੂੰ ਮਹਿਸੂਸ ਕਰਦੇ ਨੇ, ਉਸ ਰੱਬ ਦੇ ਵਿੱਚ ਹੀ ਜਿਉਂਦੇ ਨੇ, ਸੱਚ ਦੇ ਵਿੱਚ ਉਹ ਜਿਉਂਦੇ ਨੇ, ਤੇ ਅਲਟੀਮੇਟਲੀ ਉਸ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।